ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਲੇਬਰ ਮਾਰਕੀਟ ਦੀ ਜਿਹੜੀ ਉਹ ਗੱਲ ਕਰਾਂਗੇ। ਇਕੋਨਮੀ ਦੇ ਵਿੱਚ ਉਛਾਲ ਜਿਹੜਾ ਉਹ ਦੇਖਿਆ ਜਾ ਰਿਹਾ ਹੈ। ਨੋ ਡਾਊਟ ਇਸ ਟਾਈਮ ਇਨਫਲੇਸ਼ਨ ਦੇ ਕਰਕੇ ਲੋਕਾਂ ਦਾ ਲੱਕ ਟੁੱਟਿਆ ਪਿਆ ਆ। ਲੋਕ ਕੁਰਲਾ ਰਹੇ ਨੇ ਵੀ ਇਹ ਕੀ ਬਣੀ ਜਾਂਦਾ ਆ। ਪਰ ਇਹ ਸਾਰੇ ਕੁਛ ਦੇ ਬਾਵਜੂਦ ਇਕੋਨਮੀ ਦੇ ਵਿੱਚ ਕਹਿੰਦੇ ਮਾਰਚ ਮਹੀਨੇ 'ਚ ਪਿਛਲੇ ਮਹੀਨੇ 'ਚ 4,31,000 ਜੌਬਸ ਜਿਹੜੀਆਂ ਆ ਉਹ ਐਡ ਕੀਤੀਆਂ ਗਈਆਂ ਆ। ਇੱਕ ਟਾਈਮ ਦੇ ਉੱਤੇ ਇਹ ਡਰ ਸੀਗਾ ਵੀ ਸ਼ਾਇਦ ਜਿਹੜੀ ਗਰੋਥ ਆ ਇਕੋਨਮੀ ਦੇ ਵਿੱਚ, ਜਿਹੜੀ ਜੌਬ ਗਰੋਥ ਆ ਖਾਸ ਕਰਕੇ, ਉਹ ਰੁਕ ਰਹੀ ਆ, ਉਹ ਅਟਕ ਰਹੀ ਆ, ਵੀ ਉਹ ਸਲੋ ਆ। ਪਰ ਇਹ 4,31,000 ਨਾਨ ਫਾਰਮ ਪੇਰੋਲ ਦੇ ਜਿਹੜੀਆਂ ਖੇਤੀਬਾੜੀ ਵਾਲੀਆਂ ਨਹੀਂ, ਉਸ ਤੋਂ ਲਹਿਦਾ ਜਿਹੜੀਆਂ ਦੂਜੀਆਂ ਜੌਬਸ ਆ, ਉਹ ਇੰਨਾ ਜਿਹੜਾ ਹੋਇਆ ਆ। ਸੋ ਫਰਵਰੀ ਦੇ ਵਿੱਚ ਇਹ ਐਸਟੀਮੇਟ ਜਦੋਂ ਰਿਵਾਈਜ਼ ਕੀਤਾ ਗਿਆ ਤੇ ਇਹ ਵੀ ਆંકੜਾ 7,50,000 ਦੇ ਉੱਤੇ ਜਿਹੜਾ ਉਹ ਆਇਆ ਆ। ਅਨਇੰਪਲੋਇਮੈਂਟ ਰੇਟ ਹੁਣ ਘਟ ਕੇ 3.6% ਦੇ ਉੱਤੇ ਪਹੁੰਚ ਚੁੱਕਾ ਹੈਗਾ ਆ। ਸੋ ਇਸ ਪਹਿਲੇ ਕੁਆਟਰ 'ਚ 2022 ਦੇ ਵਿੱਚ 1.7 ਮਿਲੀਅਨ ਨਵੀਆਂ ਜੌਬਸ ਜਿਹੜੀਆਂ ਆ ਕਹਿੰਦੇ ਉਹ ਐਡ ਕੀਤੀਆਂ ਗਈਆਂ ਆ। ਲੈਜਰ, ਹੌਸਪਿਟੈਲਿਟੀ, ਹੋਟਲ ਮੋਟਲਸ, ਉਹ ਵਾਲੇ ਪਾਸੇ ਪ੍ਰੋਫੈਸ਼ਨਲ ਤੇ ਬਿਜ਼ਨਸ ਸਰਵਿਸਿਜ਼ ਤੇ ਰੀਟੇਲ ਦੇ ਵਿੱਚ ਇਹ ਸਭ ਤੋਂ ਵੱਧ ਜਿਹੜੀਆਂ ਜੌਬਸ ਆ ਉਹ ਐਡ ਹੋਈਆਂ ਨੇ। ਜੀ, ਸੋ ਬਿਲਕੁਲ ਬਹੁਤ ਸਾਰੇ ਹੁਣ ਫੈਡ ਦੇ ਉੱਤੇ ਅੱਖ ਵੀ ਹੈਗੀ ਆ ਲੋਕਾਂ ਦੀ ਵੀ ਕਿਸ ਤਰ੍ਹਾਂ ਕਿੰਨਾ ਕੁ ਜਿਹੜਾ ਇੰਟਰਸਟ ਰੇਟ ਉਹ ਇਨਕਰੀਜ਼ ਕਰਨ ਜਾ ਰਹੇ ਆ। ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਪੂਰਾ ਟਰਨ ਅਰਾਊਂਡ ਹੋਇਆ ਹੈਗਾ, ਕਿਉਂਕਿ ਇੱਕ ਟਾਈਮ ਦੇ ਉੱਤੇ ਤਾਂ ਸਭ ਕੁਝ ਸ਼ਟ ਡਾਊਨ ਹੀ ਹੋ ਗਿਆ ਸੀ। ਹੋਟਲ ਇੰਡਸਟਰੀ, ਹੋਟਲ ਮੋਟਲ, ਇਸ ਇੰਡਸਟਰੀ 'ਚ ਰੈਸਟੋਰੈਂਟਸ ਦਾ ਵੀ ਬੁਰਾ ਹਾਲ ਸੀ। 90,000 ਦੇ ਕਰੀਬ ਐਸਟੈਬਲਿਸ਼ਮੈਂਟਸ ਜਿਹੜੀਆਂ ਆ 2021 'ਚ ਕਲੋਜ਼ ਹੋਈਆਂ ਤੇ ਹੁਣ ਦੁਬਾਰਾ ਕੀ ਫਿਰ ਇਹ ਇੰਡਸਟਰੀ ਉੱਪਰ ਨੂੰ ਜਾ ਰਹੀ ਹੈਗੀ ਆ। ਸੋ ਓਵਰਆਲ ਜੇ ਦੇਖਿਆ ਜਾਵੇ ਨੌਨ ਫਾਰਮ ਪੇਰੋਲ 4,31,000 ਮਾਰਚ ਦੇ ਵਿੱਚ ਅਪ ਗਈ ਆ। ਐਸਟੀਮੇਟ ਕਰ ਰਹੇ ਸੀ 4,90,000 ਦੇ ਕਰੀਬ। ਅਨਪਲਾਈਮੈਂਟ ਸਿਰਫ 3.6% ਆ। 11 ਮਿਲੀਅਨ ਦੇ ਕਰੀਬ ਹਜੇ ਵੀ ਜੌਬਸ ਅਮਰੀਕਾ ਦੇ ਵਿੱਚ ਅਵੇਲੇਬਲ ਆ। ਬੰਦੇ ਜਿਹੜੇ ਆ ਕੰਮ ਕਰਨ ਦੇ ਲਈ ਕੰਪਨੀਆਂ ਨੂੰ, ਬਿਜ਼ਨੈਸਸ ਨੂੰ ਲੱਭ ਨਹੀਂ ਰਹੇ। ਜੀ, ਇੱਕ ਟਾਈਮ ਹੁੰਦਾ ਸੀ ਹਰਜੋਤ ਸਿੰਘ ਜੀ ਵੀ ਇੱਕ ਜੌਬ ਦੇ ਲਈ ਇੱਕ ਵੇਕੈਂਸੀ ਦੇ ਲਈ 2-2 ਜਾਣੇ ਜਿਹੜੇ ਉਹ ਫਾਈਟ ਕਰਦੇ ਸੀ ਵੀ ਜਾਂ ਤੇਰੀ ਵਾਰੀ ਆ ਸਕਦੀ ਜਾਂ ਮੇਰੀ ਆ। ਅੱਜ ਦੇ ਜ਼ਮਾਨੇ ਦੇ ਵਿੱਚ ਕਹਿੰਦੇ ਵੀ ਇੱਕ ਬੰਦੇ ਦੇ ਲਈ, ਇੱਕ ਅਨਇੰਪਲੋਇਡ ਦੇ ਲਈ 2-2 ਵੇਕੈਂਸੀਜ਼ ਜਿਹੜੀਆਂ ਉਹ ਖਾਲੀ ਪਈਆਂ ਨੇ। ਹੁਣ ਕੰਮ ਕਰਨ ਵਾਲਾ ਕੋਈ ਬਣੇ, ਕੰਮ ਦੀ ਕਿਸੇ ਪਾਸੇ ਵੀ ਘਾਟ ਨਹੀਂ ਆ। ਇਹ ਸਾਰੇ ਕਾਸੇ ਦੇ ਵਿੱਚ 5% ਓਵਰਆਲ ਜਿਹੜੀ ਵੇਜਿਸ ਆ ਉਹ ਵਧੀਆਂ ਆ। ਪਰ ਜੇ ਦੇਖਿਆ ਜਾਵੇ ਮਹਿੰਗਾਈ ਦੇ ਦਰ ਤੋਂ ਅਜੇ ਵੀ ਜਿਹੜੀ ਉਹ ਪਿੱਛੇ ਆ। ਜਿਹੜੀ ਮਹਿੰਗਾਈ ਦੀ ਦਰ ਆ 7 ਤੋਂ 8% ਜਿਹੜੀ ਉਹ ਵੱਧ ਚੁੱਕੀ ਹੈਗੀ ਆ। ਸੋ ਹੁਣ ਜੌਬ ਨੂੰ ਲੈ ਕੇ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਨੂੰ ਜੌਬ ਜਿਹੜੀ ਉਹ ਨਹੀਂ ਮਿਲ ਰਹੀ। ਤੁਸੀਂ ਕਿਸੇ ਵੀ ਖਿੱਤੇ ਦੇ ਵਿੱਚ ਹੈਗੇ ਆ, ਕਿਸੇ ਵੀ ਤਰੀਕੇ ਦਾ ਕੰਮ ਕਰਨਾ ਚਾਹੁੰਦੇ ਆ, ਕੰਪਨੀਆਂ ਜਿਹੜੀਆਂ ਇਸ ਟਾਈਮ ਜੌਬ ਵੰਡ ਰਹੀਆਂ ਨੇ, ਦੇ ਰਹੀਆਂ ਨੇ ਵੀ ਆਓ ਸਾਡੇ ਕੰਮ ਕਰਨ ਵਾਲਾ ਕੋਈ ਜਿਹੜਾ ਉਹ ਬਣੇ ਤੇ ਅਸੀਂ ਕੰਮ ਨੂੰ ਸਿਖਾਵਾਂਗੇ ਵੀ, ਬੈਟਰ ਪੇ ਵੀ ਹੋਊਗੀ ਤੇ ਨਾਲ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਉਹ ਰਹਿਣਗੀਆਂ। ਸੋ ਇਹ ਇੱਕ ਚੰਗਾ ਇਸ ਟਾਈਮ ਮੌਕਾ ਹੈਗਾ ਆ ਜਿੰਨੇ ਵੀ ਹੁਣ ਜੌਬਸ ਦੇ ਉੱਤੇ ਵਾਪਸ ਜਾਣਾ ਹੈ। ਉੱਦਾਂ ਜੇ ਦੇਖਿਆ ਜਾਵੇ ਤਾਂ ਅਨਇੰਪਲੋਇਮੈਂਟ ਕੰਟੀਨਿਊਡ ਅਨਇੰਪਲੋਇਮੈਂਟ ਲੈਣ ਵਾਲੇ, ਇੰਸ਼ੋਰੈਂਸ ਲੈਣ ਵਾਲਿਆਂ ਦੇ ਆંકੜੇ ਵਿੱਚ ਵੀ ਕਟੌਤੀ ਜਿਹੜੀ ਆ ਉਹ ਹੋਈ ਆ ਤੇ ਫਸਟ ਟਾਈਮ ਅਨਇੰਪਲੋਇਮੈਂਟ ਜਿਹੜੇ ਅਪਲਾਈ ਕਰਦੇ ਆ ਉਹ ਨੰਬਰਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਹੈਗੀ। ਜੋ ਓਵਰਆਲ ਜੌਬ ਸਿਚੁਏਸ਼ਨ ਨੂੰ ਲੈ ਕੇ ਉਹ ਇੱਕ ਵਧੀਆ ਆ। ਨੌਕਰੀ ਪੇਸ਼ਾ ਲੋਕਾਂ ਦੇ ਲਈ ਉਹ ਇੱਕ ਵਧੀਆ ਇਸ ਟਾਈਮ ਮੌਕਾ ਹੈਗਾ ਵੀ ਤੁਸੀਂ ਆਪਣੀ ਮਰਜ਼ੀ ਦੀ, ਆਪਣੀ ਮਨਮਰਜ਼ੀ ਦੀ ਵਧੀਆ ਜੌਬ ਜਿਹੜੀ ਆ, ਵਧੀਆ ਤਨਖਾਹ ਵਾਲੀ ਉਹ ਹੁਣ ਲੱਭ ਸਕਦੇ ਆ, ਉਹ ਲੈ ਸਕਦੇ ਆ। ਜੀ,